ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ करने के लिए विजिट कर सकते हो www.chicagopizzatwist.com। 15% ऑफ लैण ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਪਾਮਾ ਕੇਅਰ ਦੀਆਂ ਐਪਲੀਕੇਸ਼ਨਾਂ ਭਰ ਰਹੇ ਨੇ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੋਪਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਰਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ। ਬੜੀਆਂ ਅਟਕਲ ਪੱਚੂ ਲੱਗ ਰਹੀਆਂ ਸੀਗੀਆਂ, ਬੜਾ ਕੁਛ ਉਹਦੇ ਮੂੰਹ ਦੇ ਵਿੱਚ ਫਿਸਰ ਰਿਹਾ ਸੀਗਾ ਪ੍ਰਧਾਨਗੀ ਕਰਕੇ, ਪਰ ਹੁਣ ਪੱਕੀ ਮੋਹਰ ਲਵਾ ਲਈ ਹੈ ਪ੍ਰਧਾਨਗੀ ਤੇ। ਬਿਲਕੁਲ ਜੀ, ਐਕਚੁਅਲੀ ਮੈਂ ਕੱਲ ਵੀ ਗੱਲ ਜਿਹੜੀ ਜੀ ਉਹ ਕੀਤੀ ਸੀਗੀ ਕਿ ਕੁਛ ਲੋਕ ਇਹ ਕਹਿ ਰਹੇ ਸੀਗੇ ਕਿ ਸ਼ਾਇਦ ਜਿਹੜਾ ਉਹਨਾਂ ਦੇ ਬਿਆਨ ਦੇਣ ਦੇ ਪਿੱਛੇ ਮਕਸਦ ਇਹ ਹੋ ਸਕਦਾ ਹੈ ਕਿ ਟੈਂਪਰੇਰੀ ਕਾਰਜਕਾਰੀ ਪ੍ਰਧਾਨ ਬਣਾ ਲਿਆ ਜਾਵੇ, ਤਾਂ ਹੀ ਕਰਕੇ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਹੈ। ਤੇ ਮੁੜ ਕੇ ਜਿਹੜਾ ਜੀ ਕੁਝ ਸਮੇਂ ਤੋਂ ਬਾਅਦ ਜਦੋਂ ਗੱਲ ਠੰਡੀ ਹੋ ਜਾਏ ਤੇ ਉਸ ਤੋਂ ਬਾਅਦ ਫਿਰ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਜਿਹੜਾ ਜੀ ਉਹਨਾਂ ਨੂੰ ਲਾ ਦਿੱਤਾ ਜਾਵੇ। ਮੈਂ ਕੱਲ ਵੀ ਗੱਲ ਇਹ ਜਿਹੜੀ ਕਹੀ ਸੀਗੀ ਜੀ ਕਿ ਇਹ ਪੋਸੀਬਲ ਨਹੀਂ ਹੋ ਸਕਣਾ, ਕਿਉਂਕਿ ਜੇ ਪ੍ਰਧਾਨਗੀ ਗਈ ਤੇ ਗਿਆ ਸਾਰਾ ਕੁਛ। ਫਿਰ ਮੁੜ ਕੇ ਤੁਸੀਂ ਨਹੀਂ ਇਹ ਕਹਿ ਸਕਦੇ ਕਿ ਕੋਈ ਪਰੋਸ ਕੇ ਥਾਲੀ ਦੇ ਵਿੱਚ ਦੇ ਦੂਗਾ ਵੀ ਲਓ ਆਹ ਕੱਲ ਜਿਹੜੀ ਪ੍ਰਧਾਨਗੀ ਅਸੀਂ ਲਈ ਸੀ ਤੇ ਹੁਣ ਤੁਹਾਡੀ ਫੇਰ ਜਿਹੜੀ ਹੋਊਗੀ। ਔਰ ਖਾਸ ਤੌਰ ਦੇ ਉੱਤੇ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਬਿਆਨ ਆਇਆ ਕਿ ਉਹ ਅਸਤੀਫਾ ਦੇਣ ਲਈ ਤਿਆਰ ਹੈ, ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਇੰਨਾ ਜ਼ੋਰਦਾਰ ਇਹਦਾ ਸਵਾਗਤ ਹੋ ਸਕਦਾ। ਇਹਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਬਾਗੀ ਧੜਿਆਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਸਵਾਗਤ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਉਹ ਜਿਹੜਾ ਜੀ ਅਸਤੀਫਾ ਦੇਣ, ਅਸੀਂ ਜਿਹੜਾ ਜੀ ਅੱਗੋਂ ਫਿਰ ਸੰਭਾਲਣ ਦੇ ਵਾਸਤੇ ਤਿਆਰ ਹਾਂ ਜੀ ਵਾਗਡੋਰ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਰਣਜੀਤ ਸਿੰਘ ਬ੍ਰਹਮਪਰਾ ਹੋਰੀ ਜਿਹੜੇ ਸੀਗੇ ਜੀ ਉਹ ਆ ਗਏ ਸਾਹਮਣੇ ਕਿ ਮੈਂ ਸਾਰਾ ਕੁਝ ਛੱਡ ਛਡਾ ਕੇ ਫਿਰ ਜਿਹੜਾ ਜੀ ਸਾਹਮਣੇ ਆਉਣ ਦੇ ਲਈ ਤਿਆਰ ਹੈ। ਉਹਦੇ ਤੋਂ ਬਾਅਦ ਜਿਹੜਾ ਜੀ ਇਹ ਹੋ ਗਿਆ ਕਿ ਇਹ ਮਾਮਲਾ ਕਿਤੇ ਜ਼ਿਆਦਾ ਗਰਮੀ ਜਿਹੜੀ ਜੀ ਉਹ ਨਾ ਫੜ ਜਾਵੇ, ਇਹ ਜਿਹੜਾ ਅੰਦਰੋਂ ਜਿਹੜਾ ਅਸਤੀਫੇ ਦੀ ਗੱਲ ਹੈ ਉਹ ਨਾ ਤੁਰਨੀ ਸ਼ੁਰੂ ਹੋ ਜਾਏ, ਤਾਂ ਕਰਕੇ ਇਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਐਮਰਜੈਂਸੀ ਬੁਲਾਈ ਗਈ। ਔਰ ਇਸ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਕੋਰ ਕਮੇਟੀ ਦੇ ਬਹੁ ਗਿਣਤੀ ਮੈਂਬਰ ਜਿਹੜੇ ਆ ਉਹ ਅਜੇ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਐਕਸੈਪਟ ਕਰਦੇ ਆ ਔਰ ਇਹ ਉਹਨਾਂ ਤੋਂ ਕਹਾਇਆ ਗਿਆ। ਚਾਹੇ ਇਹਦੇ ਵਿੱਚ ਜਿਹੜੇ ਸਾਬਕਾ ਵਿਧਾਨ ਸਭਾ ਦੇ ਸਪੀਕਰ ਕਾਲੂ ਸਾਹਿਬ ਹੋਣ, ਚੀਮਾ ਸਾਹਿਬ ਹੋਣ, ਉਹਨਾਂ ਤੋਂ ਜਿਹੜੀ ਹੈ ਜੀ ਇਹ ਗੱਲ ਕਹਾਈ ਗਈ ਤੇ ਉਹ ਤਾਂ ਜੀ ਰੀੜ ਦੀ ਹੱਡੀ ਨੇ ਪਾਰਟੀ ਦੀ, ਤੇ ਜੇ ਉਹ ਪਾਸੇ ਚਲੇ ਗਏ ਫਿਰ ਤਾਂ ਪਾਰਟੀ ਜਿਹੜੀ ਦੀ ਉਹ ਖੇਰੂ ਹੋ ਜੂਗੀ। ਤਾਂ ਇਹ ਚੀਜ਼ਾਂ ਕਹਾ ਕੇ ਕੋਰ ਕਮੇਟੀ ਦੇ ਵਿੱਚ ਜਿਹੜਾ ਜੀ ਉਹ ਮੋਹਰ ਲਵਾਈ ਗਈ। ਇਹ ਜਿਹੜੀ ਸਟ੍ਰੈਟਜੀ ਆ, ਜਿਹੜੇ ਪੰਜਾਬ ਦੀ ਸਿਆਸਤ ਨੂੰ ਜਾਣਦੇ ਨੇ, ਅਕਾਲੀ ਸਿਆਸਤ ਨੂੰ ਜਾਣਦੇ ਨੇ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਿਆਸਤ ਨੂੰ ਜਾਣਦੇ ਆ, ਭਾਂਤੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿਸੇ ਮੁਸ਼ਕਲ ਦੇ ਵਿੱਚ ਫਸਦੇ ਰਹੇ ਆ, ਵੈਸੇ ਏਡੀ ਵੱਡੀ ਮੁਸ਼ਕਲ ਤਾਂ ਪਹਿਲਾਂ ਕਦੀ ਆਈ ਨਹੀਂ ਜਿੱਦੀ ਇਸ ਵੇਲੇ ਅਕਾਲੀ ਦਲ ਦੇ ਉੱਤੇ ਮੌਜੂਦਾ ਸਮੇਂ ਦੇ ਵਿੱਚ ਹੈ, ਉਦੋਂ ਉਹ ਇਹੀ ਸਟ੍ਰੈਟਜੀ ਜਿਹੜੀ ਹੈ ਜੀ ਉਹ ਬਣਾਉਂਦੇ ਰਹੇ ਆ। ਇਸੇ ਤਰੀਕੇ ਦੇ ਨਾਲ ਮੈਂ ਅਸਤੀਫਾ ਦੇ ਦੂੰ, ਮੈਂ ਅਹੁਦਾ ਛੱਡ ਦੂੰ ਤੇ ਮੁੜ ਕੇ ਜਿਹੜੀ ਜੀ ਉਹਦੇ ਉੱਤੇ ਮੋਹਰ ਲਵਾ ਲੈਣੀ। ਦੂਸਰਾ ਜਿਹੜਾ ਇਹਦੇ ਵਿੱਚ ਕੀਤਾ ਗਿਆ ਫਾਰਮੂਲਾ ਉਹ ਵੀ ਉਹ ਪੁਰਾਣਾ ਹੀ ਫਾਰਮੂਲਾ ਹੈ ਤੇ ਜਿਹੜੇ ਬਾਗੀ ਸੁਰਾਂ ਵਾਲੇ ਆ ਉਹਨਾਂ ਨੂੰ ਇਗਨੋਰ ਕਰ ਦਿਓ, ਉਹਨਾਂ ਦੀ ਗੱਲ ਸੁਣਨ ਦੀ ਵੀ ਜ਼ਰੂਰਤ ਨਹੀਂ ਆ, ਉਹਨਾਂ ਦਾ ਜ਼ਿਕਰ ਕਰਨ ਦੀ ਵੀ ਜ਼ਰੂਰਤ ਨਹੀਂ ਆ, ਤਾਂ ਕਿ ਸਮਾਂ ਪੈਣ ਤੋਂ ਬਾਅਦ ਉਹ ਸੁਰਾਂ ਜਿਹੜੀਆਂ ਜੀ ਉਹ ਨੀਵੀਆਂ ਹੋ ਜਾਣਗੀਆਂ ਤੇ ਉਦੋਂ ਉਹਨਾਂ ਨੂੰ ਕੱਢ ਕੇ ਜਿਹੜਾ ਜੀ ਉਹ ਬਾਹਰ ਮਾਰਿਆ ਜਾਊਗਾ। ਇਹਦੇ ਵਿੱਚ ਇੱਕ ਨਹੀਂ, ਇਹਦੇ ਵਿੱਚ ਬਹੁਤ ਸਾਰੇ ਨੇਤਾ ਜਿਹੜੇ ਆ ਜੀ ਜਿਹੜੇ ਅਕਾਲੀ ਹੁੰਦੇ ਸਨ, ਟਕਸਾਲੀ ਅਕਾਲੀ, ਉਹ ਖਤਮ ਕੀਤੇ ਗਏ। ਜਿਹੜੇ ਉਹ ਕਿਵੇਂ ਖਤਮ ਕੀਤੇ ਗਏ ਉਹਨਾਂ ਦੀ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਦੀ ਉਹ ਸਾਹਮਣੇ ਆਉਂਦੀਆਂ। ਜਗਦੇਵ ਸਿੰਘ ਤਲਵੰਡੀ ਹੋਰੀ ਇੱਕ ਹੈ, ਕੁਲਦੀਪ ਸਿੰਘ ਵਡਾਲਾ ਹੋਰੀ ਜਿਹੜੇ ਜੀ ਇਸੇ ਕੈਟਾਗਰੀ 'ਚ ਆਉਂਦੇ ਆ। ਈਵਨ ਗੁਰਚਰਨ ਸਿੰਘ ਟੌਹੜਾ ਹੋਰੀ ਵੀ ਇਸ ਲਾਈਨ ਦੇ ਵਿੱਚ ਆਉਂਦੇ ਆ ਕਿ ਜਦੋਂ ਉਹ ਬੋਲੇ ਫਿਰ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਜੀ ਉਹ ਖਤਮ ਕੀਤਾ ਗਿਆ। ਹੁਣ ਜਿਹੜਾ ਜੀ ਡਿਪੈਂਡ ਕਰਦਾ ਹੈ ਬਾਗੀ ਸੁਰਾਂ ਵਾਲਿਆਂ ਦੇ ਉੱਤੇ, ਕਿਉਂਕਿ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਹੋਰੀ ਜਾਂ ਕੁਲਦੀਪ ਸਿੰਘ ਵਡਾਲਾ ਜਾਂ ਗੁਰਚਰਨ ਸਿੰਘ ਟੌਹੜਾ ਹੋਰੀ ਕੱਢੇ ਗਏ, ਪਾਸੇ ਜਿਹੜਾ ਸਾਈਡ ਲਾਈਨ ਕੀਤੇ ਗਏ, ਉਦੋਂ ਦੇ ਹਾਲਾਤਾਂ ਦੇ ਵਿੱਚ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਬਹੁਤ ਵੱਡਾ
फर्क है। उदों ਜਿਹੜੇ ਪੰਥ ਦੇ ਨਾਂ ਦੇ ਉੱਤੇ ਵੋਟ ਸੀਗੀ ਜੀ ਉਹ ਪੈਂਦੀ ਸੀ ਉਸੇ ਤਰੀਕੇ ਦੇ ਨਾਲ। ਇਸ ਵੇਲੇ ਜਿਹੜੀ ਪੰਥਕ ਵੋਟ ਨੂੰ ਖੋਰਾ ਲੱਗਿਆ ਉਹ ਸਭ ਤੋਂ ਵੱਡਾ ਜਿਹੜਾ ਜੀ ਉਹ ਪੰਜਾਬ ਵਿਚਲਾ ਇਸ਼ੂ ਆ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੱਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਸਰਕਾਰ ਦੀ, ਉਸ ਵੱਲੋਂ ਪੁਰਾਣਾ ਸਿਲੇਬਸ ਲਗਾਉਣ ਦੇ ਹੁਕਮ। ਇਹ ਐਕਚੁਅਲੀ ਜੀ ਜਿਹੜਾ ਕੀਤਾ ਗਿਆ ਜੀ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਅਜੇ ਤਾਂ ਉਹ ਜਾਣਗੇ ਦਿੱਲੀ ਤੇ ਉਦੋਂ ਬਾਅਦ ਇਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਇੱਕ ਵੱਡਾ ਜਿਹੜਾ ਜੀ ਸੰਘਰਸ਼ ਵਿੱਢਣਗੇ। ਇਹ ਕਿਹਾ ਗਿਆ ਜੀ ਕਿ ਇਹ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਧੱਕਾ ਜਿਹੜਾ ਜੀ ਹੋ ਗਿਆ ਇਹਨਾਂ ਕਿਤਾਬਾਂ ਦੇ ਬਾਰੇ 'ਚ। ਹਾਲਾਂਕਿ ਜੇ ਤੁਸੀਂ ਬੈਕ ਦੇ ਉੱਤੇ ਜਾਓ ਥੋੜਾ ਪਿਛੋਕੜ ਦੇ ਵਿੱਚ ਝਾਤ ਮਾਰੋ ਤੇ ਕਿਤਾਬਾਂ ਦੇ ਵਿਚਲਾ ਸਿਲੇਬਸ ਜਿਹੜਾ ਸੀ ਉਹ ਕਦੋਂ ਬਦਲਣਾ ਸ਼ੁਰੂ ਹੋਇਆ, ਕਿਹੜੇ ਸਮੇਂ ਦੇ ਉੱਤੇ ਜਿਹੜਾ ਜੀ ਉਹ ਬਦਲਿਆ ਗਿਆ। ਹਾਂ ਇੰਨਾ ਸੀਗਾ, ਇੰਨਾ ਅਵੇਸਲਾਪਨ ਇਸ ਮੁੱਦੇ ਦੇ ਉੱਤੇ ਬਾਰ-ਬਾਰ ਜਿਹੜੇ ਉਠਾਏ ਮੁੱਦਿਆਂ ਦੇ ਬਾਵਜੂਦ ਕੀਤਾ ਗਿਆ ਕਿ ਜਿਹੜੇ ਇਹਦੇ ਵਿੱਚ ਚੇਂਜ ਕਰਨ ਵਾਲੇ ਸੀ ਉਹ ਆਪਣਾ ਕੰਮ ਜਿਹੜੇ ਸੀ ਉਹ ਕਰਦੇ ਰਹੇ, ਨਿਰੰਤਰ ਜਿਹੜਾ ਜੀ ਉਹ ਕਰਦੇ ਰਹੇ। ਹੁਣ ਵੀ ਉਹ ਨਿਰੰਤਰ ਜਿਹੜਾ ਜੀ ਉਹ ਹੋ ਰਿਹਾ ਵਨ ਔਰ ਦੀ ਅਦਰ ਵੇ। ਜਿਹੜੇ ਅਕਾਲੀ ਦਲ ਵਾਲੇ ਸੀਗੇ ਜੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਸੰਬੰਧ ਦੇ ਵਿੱਚ ਸੰਘਰਸ਼ ਜਿਹੜਾ ਜੀ ਉਹ ਵਿੱਢਾਂਗੇ। ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਬਿਤਾ ਰਹੇ ਸਤੰਬਰ ਦੇ ਵਿੱਚ ਮੁੱਖ ਮੰਤਰੀ ਜਿਹੜੇ ਆ ਜੀ ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੀ ਪ੍ਰੈਸ ਰਿਲੀਜ਼ ਕੀਤੀ ਗਈ ਆ ਰਾਤ ਦੇਰ 10 ਵਜੇ, ਉਹਦੇ ਵਿੱਚ ਇਹ ਗੱਲ ਜਿਹੜੀ ਕਹੀ ਗਈ ਆ ਕਿ ਮੁੱਖ ਮੰਤਰੀ ਹੋਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਨਿਰਦੇਸ਼ ਦਿੱਤੇ ਆ ਕਿ ਉਹ 11ਵੀਂ ਤੇ 12ਵੀਂ ਕਲਾਸ ਦੇ ਵਿੱਚ ਜਿਹੜਾ ਹਿਸਟਰੀ ਦਾ ਵਿਸ਼ਾ ਹੈ ਉਹਦੇ ਵਿੱਚ ਪੁਰਾਣਾ ਸਿਲੇਬਸ 17-18 ਦੀਆਂ ਕਿਤਾਬਾਂ ਜਾਰੀ ਰੱਖੇ। ਸਰਕਾਰੀ ਬੁਲਾਰੇ ਦੇ ਨਾਂ ਦੇ ਹੇਠ ਜਿਹੜੀ ਜੀ ਇਹ ਜਿਹੜੀ ਪ੍ਰੈਸ ਰਿਲੀਜ਼ ਕੀਤੀ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਤੇ ਜਿਹੜੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਐਕਸਪਰਟ ਨੇ ਉਹਨਾਂ ਦੀ ਕਮੇਟੀ ਦੇ ਜਿਹੜੇ ਸੁਝਾਅ ਆ ਉਹਨਾਂ ਦੀ ਸਮੀਖਿਆ ਜਿਹੜੀ ਹੈ ਜੀ ਉਹ ਕੀਤੀ ਜਾਵੇ ਵਿਸਥਾਰ ਦੇ ਵਿੱਚ। ਔਰ ਇਹ ਵੀ ਹੁਕਮ ਦਿੱਤੇ ਗਏ ਸਨ ਕਿ ਸਿੱਖਿਆ ਬੋਰਡ ਇਤਿਹਾਸ ਦੀ ਕਿਤਾਬ ਦੇ ਵੱਖ-ਵੱਖ ਚੈਪਟਰ ਜਾਰੀ ਨਾ ਕਰੇ, ਬਲਕਿ ਪੂਰੀ ਟੈਕਸਟ ਬੁੱਕ ਜਿਹੜੀ ਹੈ ਜੀ ਉਹ ਤਿਆਰ ਕਰਕੇ ਛਾਪੀ ਜਾਵੇ। ਇਹਦੇ ਵਿੱਚ ਜਿਹੜਾ ਜੀ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਤੱਥਾਂ ਦੇ ਉੱਤੇ ਆਧਾਰਿਤ ਇਤਿਹਾਸ ਹੀ ਜਿਹੜਾ ਜੀ ਉਹ ਪੜ੍ਹਾਇਆ ਜਾਵੇ। ਹੁਣ ਜਿਹੜਾ ਬੇਸ਼ੱਕ ਕਿਉਂਕਿ ਲੇਟ ਇਹ ਪ੍ਰੈਸ ਰਿਲੀਜ਼ ਜਿਹੜੀ ਆਈ ਹੈ ਉਹਦੇ ਤਾਂ ਨਹੀਂ, ਪਰ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਉਹ ਅਕਾਲੀ ਦਲ ਦੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੈ ਕਿ ਅਸੀਂ ਮੁੱਦਾ ਜਿਹੜਾ ਜੀ ਉਠਾਇਆ ਤੇ ਮੁੱਖ ਮੰਤਰੀ ਨੂੰ ਉਹ ਸਿਲੇਬਸ ਜਿਹੜਾ ਜੀ ਉਹ ਪੁਰਾਣਾ ਹੀ ਰੱਖਣਾ ਜਿਹੜਾ ਪੈ ਗਿਆ। ਪਰ ਜਿਵੇਂ ਮੈਂ ਸਟਾਰਟਿੰਗ ਕਿਹਾ ਸੀਗਾ ਕਿ ਇਹਦੀ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਕਿ ਕਦੋਂ ਇਹਦੇ ਵਿੱਚ ਘੁਸਪੈਠ ਹੋਈ ਹੈ ਤੇ ਕਿੰਨੀ ਘੁਸਪੈਠ ਹੋਈ ਹੈ, ਕੀ ਕੁਝ ਬਦਲਿਆ ਗਿਆ। ਬਿਲਕੁਲ ਜੀ, ਬਹੁਤ ਰੌਲਾ ਪਾਇਆ ਸੀ, ਇਹਨਾਂ ਦੇ ਰਾਜ ਦੇ ਵਿੱਚ ਹੀ ਸਾਰਾ ਕੁਝ ਬਦਲਿਆ ਗਿਆ ਸੀਗਾ। ਤੇ ਅੱਗੇ ਆਪਾਂ ਫਰੀਦਕੋਟ ਅਗਵਾ ਕਾਂਡ ਦੀ ਜੇ ਗੱਲ ਕੀਤੀ ਸੀ ਪਹਿਲਾਂ ਵੀ, ਨਿਸ਼ਾਨ ਸਿੰਘ ਦੀ ਪ੍ਰਾਪਰਟੀ ਦੀ, ਤੇ ਉਹ ਨਿਲਾਮ ਹੁੰਦੀ ਟੇਢੇ ਢੰਗ ਨਾਲ ਰੁਕੀ। ਬਿਲਕੁਲ ਜੀ, ਇਹ 2012 ਦੇ ਵਿੱਚ ਬਹੁਤ ਚਰਚਿਤ ਹੋਇਆ ਸੀਗਾ ਜੀ ਫਰੀਦਕੋਟ ਅਗਵਾ ਕਾਂਡ। ਇਹ ਨਿਸ਼ਾਨ ਸਿੰਘ ਨਾਮ ਦਾ ਗੁੰਡਾ ਜਿਹੜਾ ਸੀਗਾ ਜੀ ਉਹ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਇੱਥੋਂ ਲੈ ਗਿਆ ਸੀ ਫਰੀਦਕੋਟ ਤੋਂ। ਇਹਦੇ ਵਾਸਤੇ ਫਰੀਦਕੋਟ ਸੰਘਰਸ਼ ਕਮੇਟੀ ਵੀ ਬਣੀ। ਤਾਂ ਯਾਦ ਹੋਣਾ ਹੈ ਕਿ ਇਸ ਨਾਬਾਲਗ ਲੜਕੀ ਦੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਪੁਲਿਸ ਦੇ ਆਲਾ ਅਫਸਰ ਜਾਰੀ ਕਰਦੇ ਫਿਰਦੇ ਸੀਗੇ ਵੀ ਲਓ ਉਹਨੇ ਤਾਂ ਜਿਹੜਾ ਜੀ ਉਹ ਵਿਆਹ ਕਰਵਾ ਲਿਆ ਉਹਦੇ ਨਾਲ। ਉਦੋਂ ਵੀ ਇਹਨੂੰ ਬਚਾਉਣ ਦੀ ਇੰਨੀ ਹੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਇਹ ਤਾਂ ਫਰੀਦਕੋਟ ਸੰਘਰਸ਼ ਕਮੇਟੀ ਜਾਂ ਪੰਜਾਬ ਜਿਹੜਾ ਸੀਗਾ ਜੀ ਉੱਠ ਕੇ ਖੜਾ ਹੋ ਗਿਆ ਸੀਗਾ ਉਸ ਟਾਈਮ ਦੇ ਉੱਤੇ, ਤਾਂ ਕਰਕੇ ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਗੋਆ ਦੇ ਵਿੱਚੋਂ ਹੋ ਸਕੀ ਸੀਗੀ ਔਰ ਉਹਨੂੰ ਅਦਾਲਤ ਨੇ ਜਿਹੜੀ ਹੈ ਜੀ ਉਹ ਸਜ਼ਾ ਦਿੱਤੀ ਹੋਈ ਆ। ਔਰ ਹਾਈ ਕੋਰਟ ਨੇ 90 ਲੱਖ ਰੁਪਈਆ ਹਰਜਾਨਾ ਦੇਣ ਦੀ ਗੱਲ ਜਿਹੜੀ ਉਹ ਕਹੀ ਸੀ ਇਸ ਲੜਕੀ ਨੂੰ ਤੇ ਉਹਦੇ ਮਾਂ ਪਿਓ ਨੂੰ। ਹਾਲਾਂਕਿ ਉਹਦੇ ਪਿਓ ਨੂੰ ਇੱਕ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸਾ ਲਿਆ ਗਿਆ ਪਿਛਲੇ ਦਿਨੀ। ਉਹਦੇ ਪਿੱਛੇ ਵੀ ਇਹੀ ਕਾਰਨ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਜਾਇਦਾਦ ਵਾਲਾ ਹੀ, ਜਾਇਦਾਦ ਦੀ ਨਿਲਾਮੀ ਵਾਲਾ, ਕਿ ਉਹਦੇ ਉੱਤੇ ਕਾਊਂਟਰ ਕਰ ਦਿਓ ਤੇ ਫਿਰ ਤਾਂ ਕਿ ਜਿਹੜਾ ਜੀ ਉਹ ਅਦਾਲਤਾਂ ਦੇ ਵਿੱਚ ਅੱਗੋਂ ਮੂਵ ਨਾ ਜਿਹੜਾ ਜੀ ਉਹ ਕਰ ਸਕੇ। ਹੁਣ ਤੁਸੀਂ ਦੇਖੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਕਿ ਇਹ ਜਾਇਦਾਦ ਜਿਹੜੀ ਹੈ ਨਿਲਾਮ ਕਰੋ ਔਰ ਇਹਦੀ ਨਿਲਾਮੀ ਦੇ ਵਾਸਤੇ ਤਰੀਕ ਜਿਹੜੀ ਸੀ ਉਹ ਮਿੱਥ ਦਿੱਤੀ ਗਈ ਔਰ ਜਿਹੜੀ ਜ਼ਮੀਨ ਸੀ ਉਹ ਕੁਰਕ ਕਰ ਲਈ ਗਈ। ਇਹਦੇ ਵਿੱਚ ਵਾਹੀ ਵਾਲੀ ਜ਼ਮੀਨ ਸੀਗੀ ਤੇ ਕੁਛ 35 ਕਨਾਲ ਤਾਂ ਸੀਗੀ ਜਿਹੜੀ ਦੀ ਵਾਹੀ ਵਾਲੀ ਔਰ 12 ਕਨਾਲ ਜਿਹੜੀ ਸੀ ਉਹ ਰੈਜ਼ੀਡੈਂਸ਼ੀਅਲ ਜਿਹੜੀ ਜ਼ਮੀਨ ਸੀ ਉਹਦੀ ਕੁਰਕੀ ਕੀਤੀ ਗਈ। ਇਹਦੀ ਨਿਲਾਮੀ ਹੋਣੀ ਸੀ। 5 ਬੋਲੀਕਾਰਾਂ ਨੇ ਜਿਹੜੀ ਇਹਦੀ ਬੋਲੀ ਦੇਣ ਦੇ ਵਾਸਤੇ ਪਹਿਲ ਕੀਤੀ ਸੀਗੀ। ਪਰ ਇਹ ਸਾਰਾ ਕੁਛ ਜਿਹੜਾ ਜੀ ਅਧੂਰਾ ਰਹਿ ਗਿਆ। ਅਧੂਰਾ ਰਹਿਣ ਦਾ ਜਿਹੜਾ ਜੀ ਇਹ ਵੀ ਇੱਕ ਕਾਰਨ ਹੈ
ਅਹਿਮ ਉਹ ਇਹ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਜਿਹੜੇ ਸੀਗੇ 2 ਅਧਿਕਾਰੀ ਜਿਹੜੇ ਉਹ ਅਚਾਨਕ ਛੁੱਟੀ ਦੇ ਉੱਤੇ ਚਲੇ ਗਏ ਜੀ, ਜਿਹਦੇ ਕਰਕੇ ਇਹ ਨਿਲਾਮੀ ਦੀ ਪ੍ਰਕਿਰਿਆ ਸਿਰੇ ਨਹੀਂ ਚੜ ਸਕੀ। ਉਹਨਾਂ ਨੇ ਪਹਿਲਾਂ ਛੁੱਟੀ ਨਹੀਂ ਅਪਲਾਈ ਕੀਤੀ, ਸੇਮ ਡੇ ਦੇ ਉੱਤੇ ਸਵੇਰ ਨੂੰ ਜਿਹੜੀ ਹੈ ਉਹ ਛੁੱਟੀ ਅਪਲਾਈ ਕੀਤੀ। ਇਹ ਕਿਹਾ ਜਾ ਰਿਹਾ ਕਿ ਨਿਸ਼ਾਨ ਸਿੰਘ ਦਾ ਜਿਹੜਾ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਰਹੇ ਆ, ਇਸ ਕਰਕੇ ਉਹਨਾਂ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਵੇ। ਇਹ ਸਮਾਂ ਜੇ ਦੇਖਿਆ ਜਾਵੇ ਤਾਂ ਪ੍ਰਕਿਰਿਆ ਤਾਂ ਇਹ ਆ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉੱਥੋਂ ਮਿਲਣਾ ਸੀਗਾ, ਉੱਥੇ ਤੱਕ ਤਾਂ ਇਹ ਪਹੁੰਚੇ ਨਹੀਂ ਔਰ ਉਹਨਾਂ ਨੇ ਸੌਖਾ ਜਿਹੜਾ ਜੀ ਹੇਠਲਾ ਤਰੀਕਾ ਅਪਣਾਇਆ ਔਰ ਇਹ ਤਰੀਕਾ ਇਹ ਅਪਣਾ ਲਿਆ ਕਿ ਉਹਨਾਂ ਦੇ ਨਾਲ ਜਿਹੜਾ ਜੀ ਉਹ ਮਿਲ ਕੇ ਇਹ ਜਿਹੜੇ ਸੀਗੇ ਜੀ ਇਹਨਾਂ ਨੇ ਇਹ ਕਹਿਤਾ ਕਿ ਕੁਝ ਦਿਨਾਂ ਦੇ ਵਾਸਤੇ ਜਿਹੜੀ ਜੀ ਇਹ ਟਾਲ ਦਿੱਤੀ ਜਾਵੇ ਔਰ ਟਾਲਣ ਦਾ ਫਿਰ ਤਰੀਕਾ ਜਿਹੜਾ ਲੱਭਿਆ ਗਿਆ ਜੀ ਉਹੀ ਜਿਹੜੇ ਇੱਥੇ ਤਰੀਕੇ ਇਹਨਾਂ ਕੋਲੇ ਬਥੇਰੇ ਹੈਗੇ ਆ। ਤੋ ਹੁਣ ਜਿਹੜਾ ਜੀ ਇਹ ਅਗਲੀ ਤਰੀਕ ਦਿੱਤੀ ਜਾਊਗੀ। ਜੇ ਤਾਂ ਇਹ ਉਦੋਂ ਪਹਿਲਾਂ ਜਿਹੜਾ ਜੀ ਉਹ ਜਾਂਦੇ ਆ ਅਦਾਲਤ ਦੇ ਵਿੱਚ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਅਦਰਵਾਈਜ਼ ਇਹ ਹੁਣ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਹੋ ਸਕਦਾ ਆ ਜੇ ਇਹਦੇ ਉੱਤੇ ਪੈਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਜਿਹੜੀ ਕਮੇਟੀ ਆ ਜਿਹੜੀ ਇੱਥੇ ਸੰਘਰਸ਼ ਕਮੇਟੀ ਬਣੀ ਹੋਈ ਆ ਇਹ ਗੁਰਦਿੱਤ ਸਿੰਘ ਸੇਖੋਂ ਹੋਰੀ ਜਿਹੜੇ ਜੀ ਇਹਦੀ ਅਗਵਾਈ ਉਹਨਾਂ ਨੇ ਉਦੋਂ ਕੀਤੀ ਸੀ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਸ਼ਾਸਨ ਜਿਹੜਾ ਉਹਨੇ ਜਾਣ ਬੁੱਝ ਕੇ ਇਹਦੇ ਵਿੱਚ ਇਹ ਅੜਿੱਕਾ ਜਿਹੜਾ ਜੀ ਉਹ ਡਾਇਆ ਔਰ ਇਹ ਕਿਹਾ ਗਿਆ ਜੀ ਕਿ ਹਾਈ ਕੋਰਟ ਦੇ ਵਿੱਚ ਲਿਖਤੀ ਰਿਪੋਰਟ ਜਿਹੜੀ ਆ ਉਹ 29 ਨਵੰਬਰ ਨੂੰ ਜਿਹੜੀ ਉਹ ਸੌਂਪਣੀ ਸੀਗੀ, ਪਰ ਇਹ ਜਿਹੜੀ ਜੀ ਉਹ ਸੌਂਪੀ ਨਹੀਂ ਜਾ ਸਕੂਗੀ। ਦੇਖਦੇ ਹਾਂ ਉੱਥੇ ਹਾਈ ਕੋਰਟ ਦੇ ਵਿੱਚ ਜਾ ਕੇ ਕੀ ਕੁਝ ਜਿਹੜਾ ਉਹ ਕਰਦੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਕਿਸਾਨਾਂ ਦੇ ਲਈ ਫਸਲ ਯੋਜਨਾ ਜਿਹੜੀ ਆ ਬਣਾਉਣ ਦੀਆਂ ਗੱਲਾਂ ਬਾਤਾਂ ਅਸੀਂ ਸੁਣਦੇ ਕਾਫੀ ਟਾਈਮ ਤੋਂ, ਤੇ ਉਹਦੇ ਵਿੱਚ ਸਾਈਨਾਥ ਨੇ ਕਿਹਾ ਕਿ ਰਾਫੇਲ ਤੋਂ ਵੀ ਵੱਡਾ ਘਟਾਲਾ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੇ ਸਾਈਨਾਥ ਨੇ ਜੀ ਇਹ ਉੱਗੇ ਪੱਤਰਕਾਰ ਵੀ ਨੇ, ਕਾਲਮ ਨਵੀਸ ਨੇ ਜੀ, ਵੱਡੇ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਕਾਲਮ ਜਿਹੜੇ ਆ ਜੀ ਉਹ ਆਉਂਦੇ ਆ ਔਰ ਉਹਨਾਂ ਨੇ ਇਹ ਸਨਸਨੀ ਜਿਹੜੀ ਜੀ ਉਹ ਪੈਦਾ ਕੀਤੀ ਆ ਇਹ ਜਿਹੜੀ ਕਹਿ ਕੇ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਿਸਾਨਾਂ ਦੇ ਨਾਂ ਦੇ ਉੱਤੇ ਕਾਰਪੋਰੇਟ ਕੰਪਨੀਆਂ ਜਿਹੜੀਆਂ ਜੀ ਉਹਨਾਂ ਨੂੰ ਮਾਲਾ ਮਾਲ ਕਰਨ ਦੇ ਵਾਸਤੇ ਧੜਾ ਧੜ ਸਕੀਮਾਂ ਬਣਾ ਰਹੀ ਹੈ। ਇਹ ਕਿਹਾ ਗਿਆ ਜੀ ਕਿ ਭਾਰਤੀ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਹਾਈਜੈਕ ਜਿਹੜੀ ਕਰਨ ਦੀ ਇੱਕ ਰਣਨੀਤੀ ਆ। ਉਹ ਕਹਿੰਦੇ ਕਿ ਜਿਹੜੀ ਇਹ ਪ੍ਰਚਾਰੀ ਜਾ ਰਹੀ ਆ ਫਸਲ ਬੀਮਾ ਯੋਜਨਾ ਇਹ ਰਾਫੇਲ ਡੀਲ ਤੋਂ ਵੀ ਵੱਡਾ ਘੁਟਾਲਾ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਉਹਨਾਂ ਨੂੰ ਡਿਸਟ੍ਰਿਕਟ ਵਾਈਜ਼ ਵੱਢ ਕੇ ਵੱਡਾ ਮੁਨਾਫਾ ਜਿਹੜਾ ਜੀ ਕਮਾਉਣ ਦੇ ਵਾਸਤੇ ਰਾਹ ਪੱਧਰਾ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਕੀਤਾ। ਇੱਥੇ ਕਿਸਾਨ ਭਵਨ ਦੇ ਵਿੱਚ ਆਏ ਹੋਏ ਸਨ ਜੀ ਚੰਡੀਗੜ੍ਹ ਦੇ ਵਿੱਚ ਸਾਈਨਾਥ ਹੋਰੀ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਮਹਾਰਾਸ਼ਟਰ ਦੇ ਜ਼ਿਲ੍ਹੇ ਅਰਬਲੀ ਦੇ ਵਿੱਚ 2,80,000 ਕਿਸਾਨਾਂ ਨੇ ਸੋਇਆਬੀਨ ਦੀ ਜਿਹੜੀ ਸੀ ਉਹ ਫਸਲ ਬੀਜੀ। ਝਾੜ ਜਿਹੜਾ ਸੀਗਾ ਜੀ ਉਹ 50% ਤੋਂ ਵੀ ਘੱਟ ਹੋਇਆ ਔਰ ਇਹ ਜ਼ਿਲ੍ਹਾ ਫਸਲੀ ਬੀਮਾ ਯੋਜਨਾ ਤਹਿਤ ਰਿਲਾਇੰਸ ਕੰਪਨੀ ਦੇ ਹਵਾਲੇ ਕੀਤਾ ਗਿਆ ਔਰ ਇਹ ਜਿਹੜਾ ਜੀ ਔਰ ਜਿਹੜੀ ਰਫਾਲ ਡੀਲ ਆ ਜੀ ਉਹ ਵੀ ਜਿਹੜੀ ਜੀ ਇਸੇ ਕੰਪਨੀ ਦੇ ਉੱਤੇ ਜਿਹੜਾ ਲੱਗ ਰਿਹਾ ਕਿ ਉਹਨੇ ਇਹ ਸਾਰਾ ਕੁਝ ਕੀਤਾ ਜੀ। ਬੀਮਾ ਕੰਪਨੀ ਨੂੰ ਕਿਸ਼ਤ ਵਜੋਂ ਕਿਸਾਨਾਂ ਤੋਂ 19 ਕਰੋੜ, ਕੇਂਦਰ ਸਰਕਾਰ ਤੋਂ 77 ਤੇ ਰਾਜ ਸਰਕਾਰ ਤੋਂ ਵੀ 77 ਕਰੋੜ ਰੁਪਈਏ ਭਾਵ ਕਿ 173 ਕਰੋੜ ਰੁਪਈਏ ਜਿਹੜੇ ਸੀਗੇ ਉਹ ਅਦਾ ਕੀਤੇ ਗਏ। ਫਸਲ ਦੇ ਨੁਕਸਾਨ ਦੇ ਬਾਵਜੂਦ 2/3 ਕਿਸਾਨ ਜਿਹੜੇ ਸੀਗੇ ਜੀ ਉਹਨਾਂ ਨੂੰ ਕੰਪਨੀ ਵੱਲੋਂ ਢੇਲਾ ਵੀ ਨਹੀਂ ਮਿਲਿਆ ਤੇ 1/3 ਕਿਸਾਨਾਂ ਨੂੰ 40 ਰੁਪਈਏ ਤੋਂ ਲੈ ਕੇ 550 ਰੁਪਈਏ ਤੱਕ ਮੁਆਵਜ਼ਾ ਰਾਸ਼ੀ ਜਿਹੜੀ ਸੀ ਉਹ ਦਿੱਤੀ ਗਈ ਔਰ ਕਿਸਾਨਾਂ ਨੂੰ ਕੁੱਲ 30 ਕਰੋੜ ਰੁਪਈਏ ਜਿਹੜੇ ਸੀਗੇ ਜੀ ਉਹ ਸਹਾਇਤਾ ਦੇ ਵਜੋਂ ਮਿਲੇ। ਕੰਪਨੀ ਨੇ ਇੱਕ ਡਿਸਟ੍ਰਿਕਟ ਦੇ ਅੰਦਰ ਫਸਲ ਦੇ ਵਿੱਚੋਂ 143 ਕਰੋੜ ਰੁਪਈਏ ਦਾ ਮੁਨਾਫਾ ਕਮਾ ਲਿਆ। ਕਿਸਾਨਾਂ ਨੇ ਕੰਪਨੀ ਦੇ ਖਿਲਾਫ 420 ਦਾ ਜਿਹੜਾ ਕੇਸ ਸੀਗਾ ਉਹ ਦਰਜ ਇੱਥੇ ਜਿਹੜਾ ਜੀ ਉਹ ਕਰਵਾ ਦਿੱਤਾ ਔਰ ਜਿਹੜਾ ਜੀ ਥਾਣਿਆਂ ਦਾ ਘਰਾਓ ਵੀ ਕੀਤਾ ਪਰ ਕੁਝ ਹੋਇਆ ਨਹੀਂ। ਇਸ ਉਹ ਵਿਚਾਰੇ ਰੌਲਾ ਰੂਲਾ ਜਿਹੜਾ ਜੀ ਉਹ ਪਾਉਂਦੇ ਰਹੇ। ਉਹ ਕਹਿੰਦੇ ਕਿ ਅਖੀਰ ਦੇ ਵਿੱਚ ਰਿਲਾਇੰਸ ਕੰਪਨੀ ਡਿਸਟ੍ਰਿਕਟ ਤੋਂ ਵਾਪਸ ਚਲੇਗੀ। ਗੁਜਰਾਤ ਦੇ ਵਿੱਚ ਕੰਪਨੀ ਨੂੰ ਦੁੱਗਣੇ ਜ਼ਿਲ੍ਹੇ ਦਿੱਤੇ ਗਏ ਆ। ਸਾਈਨਾਥ ਉਹਨਾਂ ਦਾ ਇਹ ਕਹਿਣਾ ਹੈ ਕਿ ਦੇਸ਼ ਦੇ ਵਿੱਚ ਲਗਭਗ 700 ਜ਼ਿਲ੍ਹਿਆਂ ਦੇ ਵਿੱਚ 600 ਦੇ ਵਿੱਚ ਖੇਤੀ ਹੁੰਦੀ ਆ। ਜੇ ਸਾਰੀਆਂ ਫਸਲਾਂ ਤੇ ਦਿੱਤੀਆਂ ਗਈਆਂ ਕਿਸ਼ਤਾਂ ਦੇਖੀਆਂ ਜਾਣ ਤਾਂ ਇਹ ਲੁੱਟ ਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਜੀ ਉਹ ਹੋਊਗੀ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਇਹ ਕਹਿ ਕੇ ਸਾਈਡਲਾਈਨ ਹੋ ਜਾਂਦੀ ਹੈ ਕਿ ਖੇਤੀ ਰਾਜ ਸਰਕਾਰਾਂ ਦਾ ਵਿਸ਼ਾ ਪਰ ਸਾਰੇ ਫੈਸਲੇ ਜਿਹੜੇ ਆ ਜੀ ਉਹ ਖੁਦ ਕਰਦੀ ਆ। ਉਹਨਾਂ ਨੇ ਸਵਾਲ ਇਹ ਖੜਾ ਕੀਤਾ ਕਿ WTO ਦੇ ਵਿੱਚ ਸ਼ਾਮਲ ਹੋਣ ਵੇਲੇ ਕਿਹੜੀ ਸੂਬੇ ਦੀ ਸਰਕਾਰ ਸੀ ਜਿਹਦੇ ਨਾਲ ਸਲਾਹ
ਜਿਹੜੀ ਹੈ ਜੀ ਉਹ ਕੀਤੀ ਗਈ ਸੀ। ਮੈਂ ਕਿਹਾ ਕਿ ਦੇਸ਼ ਦੇ ਵਿੱਚ 3.5 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕਾ ਹੈ। ਕੇਂਦਰ ਸਰਕਾਰ 2 ਸਾਲਾਂ ਤੋਂ ਅੰਕੜੇ ਅਜੇ ਜਿਹੜੇ ਆ ਜੀ ਉਹ ਇਕੱਠੇ ਕਰੀ ਜਾਂਦੀ ਹੈ। ਸਾਈਨਾਥ ਨੇ ਜਿਹੜੇ ਇਹ ਇਲਜ਼ਾਮ ਲਾਏ ਆ ਜੀ, ਬੜੇ ਇਹ ਗੰਭੀਰ, ਬੇਹੱਦ ਗੰਭੀਰ ਜਿਹੜੇ ਇਲਜ਼ਾਮ ਨੇ। ਸਵਾਲ ਇਹ ਆ ਕਿ ਜਿਹੜਾ ਅੰਨਦਾਤਾ ਹੈ ਜੀ ਉਹਦੀ ਵਿਚਾਰੇ ਦੀ ਸੁਣਵਾਈ ਕਿਤੇ ਨਹੀਂ ਜੀ, ਬਸ ਜੀ ਲੁੱਟੇ ਪੁੱਟੇ ਜਾਂਦੇ ਆ। ਤੇ ਅੱਗੇ ਗੱਲ ਕਰਦੇ ਹਾਂ ਪਟਿਆਲੇ ਦੇ ਵਿੱਚ ਜਿਹੜੇ ਅਧਿਆਪਕ ਆ ਉਹਨਾਂ ਦਾ ਮੋਰਚਾ ਤੇ ਜਾਰੀ ਆ, ਪਰ ਜਿਹੜਾ ਥੋੜਾ ਜਿਹਾ ਵੀ ਮੂੰਹ ਖੋਲਦਾ ਉਸ ਦੀ ਬਦਲੀ ਬਾਰਡਰ ਤੇ ਕਰ ਦਿੱਤੀ ਜਾਂਦੀ ਹੈ। ਬਿਲਕੁਲ ਜੀ, ਸਰਕਾਰ ਜਿਹੜੀ ਹੈ ਜੀ ਇੱਕ ਪਾਸੇ ਤਾਂ ਉਹਨੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੀ ਗੱਲਬਾਤ ਔਰ ਇਹ ਕਿਹਾ ਕਿ 5 ਤਰੀਕ ਨੂੰ ਜਦੋਂ ਮੁੱਖ ਮੰਤਰੀ ਆ ਜਾਣਗੇ ਤੇ ਤੁਹਾਡੀ ਮੁਲਾਕਾਤ ਜਿਹੜੀ ਹੈ ਜੀ ਉਹਦੇ ਨਾਲ ਕਰਵਾ ਦਿੱਤੀ ਜਾਊਗੀ ਉਹਨਾਂ ਦੇ ਨਾਲ। ਔਰ ਜਿਹੜੀ OSD ਨੇ ਮੁੱਖ ਮੰਤਰੀ ਦੀ ਉਹਨਾਂ ਦੀ ਮੁਲਾਕਾਤ ਵੀ ਹੋਈ, ਭਾਵ ਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰ ਜਿਹੜੇ ਆ ਜੀ ਉਹ ਸਟੈਪ ਲੈ ਰਹੀ ਹੈ ਤਾਂ ਕਿ ਸਮਝੌਤਾ ਜਿਹੜਾ ਜੀ ਉਹ ਹੋ ਸਕੇ। ਇਹਦੇ ਨਾਲ ਜਿਹੜੀ ਵੱਖ-ਵੱਖ ਜਥੇਬੰਦੀਆਂ ਨੇ ਜੀ ਉਹਨਾਂ ਦੇ ਵਿੱਚ ਕੁਝ ਪਾੜ ਵੀ ਪਿਆ ਇੱਥੇ ਪਟਿਆਲੇ ਦੇ ਵਿੱਚ, ਜਿਹੜੀਆਂ ਸਾਂਝਾ ਮੋਰਚਾ ਜੀ ਉਹਦੇ ਵਿੱਚ। ਇੱਕ ਤਾਂ ਜਿਹੜੀ 11 ਮੈਂਬਰੀ ਅਧਿਆਪਕ ਦਲ ਹੈ ਜੀ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਇੱਥੇ ਪਟਿਆਲਾ ਦੇ ਵਿੱਚ ਦੂਖਨਿਵਾਰਨ ਦੇ ਨੇੜੇ ਜਿੱਥੇ ਪੱਕਾ ਮੋਰਚਾ ਲਾ ਕੇ ਬੈਠੇ ਆ ਉੱਥੇ ਇਹ ਸ਼ੁਰੂ ਜਿਹੜੀ ਹੈ ਜੀ ਉਹ ਕੀਤੀ ਹੈ। ਦੂਜੇ ਪਾਸੇ ਜਿਹੜੀਆਂ ਸਰਕਾਰੀ ਚਾਲਾਂ ਨੇ ਡਰਾਉਣ ਦੀਆਂ, ਧਮਕਾਉਣ ਦੀਆਂ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਨੇ। ਇਸ ਸਾਂਝੇ ਮੋਰਚੇ ਦੇ ਵਾਸਤੇ ਹਮਾਇਤ ਦੇ ਵਿੱਚ ਜਿਹੜੇ ਹਾਂ ਦਾ ਨਾਅਰਾ ਮਾਰਨ ਵਾਲੇ ਟੀਚਰ ਨੇ ਉਹਨਾਂ ਨੂੰ ਐਜੂਕੇਸ਼ਨ ਬੋਰਡ ਨੇ ਉਹਨਾਂ ਦੀਆਂ ਬਦਲੀਆਂ ਕਰਕੇ ਬਾਰਡਰ ਦੇ ਸਕੂਲਾਂ ਦੇ ਵਿੱਚ ਭੇਜਤਾ ਜੀ। ਕਿਸੇ ਨੂੰ 200 ਕਿਲੋਮੀਟਰ ਦੂਰ ਬਦਲ ਦਿੱਤਾ ਗਿਆ, ਕਿਸੇ ਨੂੰ 150 ਕਿਲੋਮੀਟਰ ਦੂਰ ਜਿਹੜਾ ਜੀ ਉਹ ਬਦਲ ਦਿੱਤਾ ਗਿਆ। ਇਹ ਸਾਰੇ ਤਬਾਦਲੇ ਜਿਹੜੇ ਪ੍ਰਬੰਧਕੀ ਆਧਾਰ ਦੇ ਉੱਤੇ ਕੀਤੇ ਗਏ ਆ ਜੀ। ਪੜ੍ਹੋ ਪੰਜਾਬ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਬਾਈਕਾਟ ਦੇ ਵਿੱਚ ਨਿਤਰੇ ਜ਼ਿਲ੍ਹਾ ਮਾਨਸਾ ਦੇ 3 ਜਿਹੜੇ ਟੀਚਰ ਆ ਉਹਨਾਂ ਦਾ ਤਬਾਦਲਾ ਖੇਮਕਰਨ ਇਲਾਕੇ ਦੇ ਵਿੱਚ ਕਰ ਦਿੱਤਾ ਗਿਆ। ਪਟਿਆਲਾ ਮੋਰਚੇ ਨੂੰ ਜਿਹੜਾ ਜੀ ਫੇਲ ਕਰਨ ਦੇ ਵਾਸਤੇ ਇਹ ਨੀਤੀ ਜਿਹੜੀ ਹੈ ਜੀ ਉਹ ਘੜੀ ਗਈ ਦੱਸੀ ਜਾ ਰਹੀ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲ ਡੂਮਵਾਲੀ ਬਠਿੰਡਾ ਦੇ 4 ਜਿਹੜੇ ਅਧਿਆਪਕ ਆ ਜੀ ਉਹਨਾਂ ਨੂੰ ਅੰਮ੍ਰਿਤਸਰ ਤੇ ਸੋਨੀਆ ਜਿਹੜੇ 2 ਨੇ ਜੀ ਉਹਨਾਂ ਦਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਤਬਾਦਲਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹਨਾਂ ਦਾ ਕਸੂਰ ਸਿਰਫ ਇਹੀ ਹੈ ਜੀ ਕਿ ਪਟਿਆਲੇ ਮੋਰਚੇ ਦੇ ਮੁਅੱਤਲ ਕੀਤੇ ਅਧਿਆਪਕਾਂ ਦੀ ਹਮਾਇਤ ਦੇ ਵਿੱਚ ਇਹਨਾਂ ਦੇ ਹਾਂ ਦਾ ਨਾਅਰਾ ਮਾਰ ਕੇ ਇਹ ਜਿਹੜਾ ਸਕੂਲ ਦੇ ਵਿੱਚ ਜਿਹੜਾ ਸੀ ਉਹ ਇਹਨਾਂ ਨੇ ਹਾਂ ਦਾ ਨਾਅਰਾ ਮਾਰਿਆ। ਫਿਰ ਮਾਪਿਆਂ ਨੂੰ ਇਹਦੇ ਤੋਂ ਜਾਣੂ ਜਿਹੜਾ ਸੀ ਉਹ ਕਰਵਾਇਆ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਿਹੜੇ ਟੀਚਰ ਆ ਜੀ ਉਹਨੇ ਵੀ ਇਸੇ ਤਰ੍ਹਾਂ ਦਾ ਹਾਂ ਦਾ ਨਾਅਰਾ ਮਾਰਿਆ ਜੀ। ਉਹਨੂੰ ਚੁੱਕ ਕੇ ਹਰਿਆਣਾ ਦੇ ਬਾਰਡਰ ਦੇ ਉੱਤੇ ਪਿੰਡ ਡੂਮਵਾਲੀ ਦੇ ਸਕੂਲ ਦੇ ਵਿੱਚ ਜਿਹੜਾ ਜੀ ਉਹ ਬਦਲ ਦਿੱਤਾ ਗਿਆ। ਇਹ ਜਿਹੜੀਆਂ ਔਰਤ ਟੀਚਰ ਨੇ ਜੀ ਅਧਿਆਪਕਾਂ ਨੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਜੀ ਉਹ ਜ਼ਿਆਦਾ ਬਣਾਇਆ ਗਿਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਡਰਾਉਣਾ ਸੌਖਾ। ਮੋਹਾਲੀ ਜ਼ਿਲ੍ਹੇ ਦੇ ਜਿਹੜੇ ਕੁਝ ਟੀਚਰ ਨੇ ਉਹਨਾਂ ਨੂੰ 225 ਕਿਲੋਮੀਟਰ ਦੂਰ ਜਿਹੜਾ ਜੀ ਉਹ ਬਦਲ ਦਿੱਤਾ ਗਿਆ ਜੀ। ਔਰ ਇਹ ਬਦਲੀਆਂ ਜਿਹੜੀਆਂ ਜੀ ਇਹ ਕਿਹਾ ਜਾ ਰਿਹਾ ਕਿ ਨਿਰੰਤਰ ਅਜੇ ਜਾਰੀ ਨੇ। ਜਿਹੜੇ ਕੁਝ ਅਧਿਆਪਕ ਜਿਹੜੇ ਜਿਨ੍ਹਾਂ ਨੇ ਦੁਖੜੇ ਆਪਣੇ ਜਿਹੜੇ ਰੋਏ ਸੀਗੇ ਜੀ WhatsApp ਗਰੁੱਪ ਦੇ ਵਿੱਚ ਜਿਨ੍ਹਾਂ ਨੇ ਇਹ ਇਸ਼ੂ ਉਠਾਇਆ ਸੀਗਾ ਉਹਨਾਂ ਨੂੰ ਵੀ ਜਿਹੜਾ ਜੀ ਦੂਰ ਦਰਾਡੇ ਜਿਹੜਾ ਜੀ ਉਹ ਬਦਲ ਦਿੱਤਾ ਗਿਆ। ਕਿਸੇ ਨੂੰ 150 ਕਿਲੋਮੀਟਰ ਦੂਰ, ਕਿਸੇ ਨੂੰ 200 ਕਿਲੋਮੀਟਰ ਜਿਹੜਾ ਜੀ ਉਹ ਦੂਰ। ਇਹ ਉਹੀ ਸਰਕਾਰੀ ਤਰੀਕੇ ਨੇ ਜਿਹੜੇ ਪੁਰਾਣੇ ਅਪਣਾਏ ਜਾਂਦੇ ਨੇ ਬਜਾਏ ਇਹਦੇ ਕਿ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਦੀ ਗੱਲ ਸੁਣੀ ਜਾਵੇ, ਕਿਸੇ ਨਾ ਕਿਸੇ ਤੰਗ ਪੱਤਨ ਜਿਹੜੀ ਲੱਗੇ, ਗੱਲ ਕਿਤੋਂ ਸ਼ੁਰੂਆਤ ਜਿਹੜੀ ਵੀ ਹੋਵੇ। ਇਸ ਤਰੀਕੇ ਦੇ ਨਾਲ ਤਾਂ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਡਰਾ ਲਿਆ ਜਾਵੇ। ਔਰ ਖਾਸ ਤੌਰ ਦੇ ਉੱਤੇ ਜਿਵੇਂ ਫੀਮੇਲ ਜਿਹੜੇ ਟੀਚਰਸ ਨੇ ਜੀ ਉਹਨਾਂ ਦੇ ਉੱਤੇ ਇਹ ਸ਼ਿਕੰਜਾ ਕੱਸਿਆ ਗਿਆ ਕਿ ਉਹਨਾਂ ਨੂੰ ਡਰਾ ਕੇ ਤੋੜ ਲਿਆ ਜਾਊਗਾ ਤੇ ਫਿਰ ਇਹ ਮੋਰਚਾ ਜਿਹੜਾ ਜੀ ਉਹ ਖਿਲਰ ਜੂਗਾ। ਬਿਲਕੁਲ ਜੀ, ਸਰਕਾਰਾਂ ਜਿਹੜੀਆਂ ਕੋਈ ਨਾ ਕੋਈ ਹੱਥ ਕੰਡੇ ਜਿਹੜੀਆਂ ਅਪਣਾਉਂਦੀਆਂ ਡਰਾਉਣ ਦੇ ਲਈ। ਤੇ ਅੱਗੇ ਅਕਾਲ ਤਖਤ ਦੇ ਕਾਰਜਕਾਰਨੀ ਜਥੇਦਾਰ ਦੀ ਜੇ ਗੱਲ ਕਰੀਏ ਤੇ ਅੱਜ ਨਾ ਅਹੁਦਾ ਸੰਭਾਲਣਗੇ। ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਕਾਰਜਕਾਰੀ ਜਥੇਦਾਰ ਐਲਾਨੇ ਗਏ ਹਰਪ੍ਰੀਤ ਸਿੰਘ ਹੋਰਾਂ ਦੀ ਅੱਜ ਜਿਹੜੀ ਹੈ ਜੀ ਇਹ ਸ਼ੁਰੂਆਤ ਹੋ ਸਕਦੀ ਹੈ ਇਸ ਪਾਰੀ ਦੀ। ਔਰ ਇਹ ਅੰਮ੍ਰਿਤਸਰ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਦੇ ਵੱਲੋਂ ਉਹਨਾਂ ਨੂੰ ਦਸਤਾਰ ਦੇ ਕੇ ਪ੍ਰਵਾਨਗੀ ਦਿੱਤੀ ਜਾਊਗੀ। ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਟਕਸਾਲਾਂ, ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ, ਸਿੰਘ ਸਭਾਵਾਂ ਜਿਹੜੀਆਂ ਉਹਨਾਂ ਦੇ ਵੱਲੋਂ ਜਿਹੜੀ ਹੈ ਜੀ ਇਹਨਾਂ ਨੂੰ ਦਸਤਾਰ ਸੌਂਪੀ ਜਾਊਗੀ। ਹੁਣ ਵੱਡਾ ਜਿਹੜਾ ਨਾ ਜੀ ਉਹ ਸਵਾਲ ਇਹੀ ਆ ਕਿ ਕੀ ਹਰਪ੍ਰੀਤ ਸਿੰਘ ਹੁਰੀ ਉਸ ਅਹੁਦੇ ਦੀ ਮਾਣ ਮਰਿਆਦਾ ਤੇ ਸ਼ਾਖ ਜਿਹੜੀ ਡਿੱਗ ਪਈ ਪਿਛਲੇ ਸਾਲਾਂ ਦੇ ਦੌਰਾਨ ਉਹਨੂੰ ਉੱਚੇ ਜਿਹੜਾ ਜੀ ਉਹ ਚੁੱਕ ਸਕਣਗੇ, ਉੱਪਰ ਜਿਹੜਾ ਜੀ ਉਹ ਚੁੱਕ ਸਕਣਗੇ। ਗੁਰਬਚਨ ਸਿੰਘ ਹੋਰਾਂ ਦੇ ਜਥੇਦਾਰ ਰਹਿੰਦੇ ਆ ਜੋ ਕੁਝ ਅਕਾਲ ਤਖਤ ਦੇ ਉੱਤੇ ਜਿਹੜਾ ਜੀ ਹੋਇਆ, ਜਿਹੜਾ ਕਿ ਪੰਜਾਬ ਦੇ ਵਿੱਚ ਜੋ ਮੇਨ ਜਿਹੜਾ ਇਸ਼ੂ ਭਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਉਹਦੇ ਵਿੱਚ ਉਦੋਂ ਪਹਿਲਾਂ ਜਿਹੜਾ ਇਹ ਕਾਰਨ ਬਣਦਾ ਇਸ ਸਭ ਕਾਸੇ ਦਾ, ਉਹ ਸਰਸੇ ਵਾਲੇ ਨੂੰ ਮਾਫੀ ਦੇਣੀ, ਉਹ ਮਾਫੀ ਜਿਹੜੀ ਜੀ ਉਹ ਵਾਪਸ ਲੈ ਲੈਣੀ। ਇਹ ਘਟਨਾਵਾਂ ਨੇ ਇਹਨਾਂ ਨੂੰ ਜਨਮ ਜਿਹੜਾ ਜੀ ਉਹ ਦਿੱਤਾ। ਸਹੀ ਸਮੇਂ ਦੇ ਉੱਤੇ ਕੋਈ ਫੈਸਲਾ ਨਹੀਂ ਉਹ ਜਿਹੜਾ ਜੀ ਉਹ ਲੈ ਸਕੇ, ਔਰ ਹੱਥ ਠੋਕੇ ਬਣ ਕੇ ਰਾਜਨੀਤਿਕਾਂ ਦੇ ਜਿਹੜਾ ਜੀ ਉਹ ਕੰਮ ਕਰਦੇ ਰਹੇ। ਇਹ ਵੀ ਪਹਿਲੀ ਵਾਰੀ ਹੋਇਆ। ਅਕਾਲ ਤਖਤ ਤੇ ਜਥੇਦਾਰ ਦੇ ਉੱਤੇ ਹੋਰ ਤਾਂ ਭਾਵੇਂ ਕੋਈ ਇਲਜ਼ਾਮ ਜਿਹੜੇ ਲੱਗਦੇ ਰਹੇ ਹੋਣ, ਕਦੀ ਕਰਪਸ਼ਨ ਦੇ ਜਿਹੜੇ ਉਹ ਦੋਸ਼ ਨਹੀਂ ਸਾਨੂੰ ਲੱਗੇ। ਇੱਥੇ ਕਰਪਸ਼ਨ ਦੇ ਦੋਸ਼ ਤੱਕ ਲੱਗ ਗਏ, ਉਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਦੇ ਵੱਲੋਂ। ਹੁਣ ਹਰਪ੍ਰੀਤ ਸਿੰਘ ਹੋਰੀ ਜਿਹੜੇ ਨੇ, ਜਿਨ੍ਹਾਂ ਨੂੰ ਇਹ ਪ੍ਰਚਾਰਿਆ ਜਾ ਰਿਹਾ ਜੀ ਕਿ ਉਹ ਸਭ ਤੋਂ ਵੱਧ ਪੜ੍ਹੇ ਲਿਖੇ ਜਿਹੜਾ ਜੀ ਉਹ ਜਥੇਦਾਰ ਇੱਥੇ ਹੈ ਨੇ, ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਥੇਦਾਰ ਦੇ ਵਜੋਂ ਕਿਸੇ ਨਾਇਕ ਹੀਰੋ ਦੀ ਜਿਹੜਾ ਜੀ ਉਹ ਤਲਾਸ਼ ਦੇ ਵਿੱਚ ਨੇ ਜਿਹੜੀ ਸੰਗਤ ਤੇ ਜਥੇਬੰਦੀਆਂ। ਇਹ ਕਿਹਾ ਜਾ ਰਿਹਾ ਕਿ ਜਿਹੜੇ ਪੁਰਾਤਨ ਜਥੇਦਾਰ ਸੀਗੇ, ਜਿਹੜੇ ਸਮੇਂ-ਸਮੇਂ ਤੇ ਇੱਥੇ ਅਕਾਲ ਤਖਤ ਦੇ ਜਥੇਦਾਰ ਵਜੋਂ ਵਿਚਰਦੇ ਰਹੇ, ਉਹਨਾਂ ਨੂੰ ਇਸ ਵੇਲੇ ਯਾਦ ਕੀਤਾ ਜਾ ਰਿਹਾ ਕਿ ਉਹ ਫੈਸਲੇ ਲੈਣ ਦੇ ਸਮੇਂ ਕਿਵੇਂ ਦ੍ਰਿੜ ਰਹਿੰਦੇ ਸਨ। ਪਰ ਜੋ ਕੁਝ ਗੁਰਬਚਨ ਸਿੰਘ ਹੋਰਾਂ ਨੇ ਕੀਤਾ, ਇਹ ਤੁਸੀਂ ਕਹਿ ਲਓ ਕਿ ਇਹ ਬਿਲਡਿੰਗ ਦੇ ਰੂਪ ਦੇ ਵਿੱਚ ਨਹੀਂ, ਪਰ ਜਿਹੜੀਆਂ ਕਦਰਾਂ ਕੀਮਤਾਂ ਸੀ, ਜਿਵੇਂ ਉਹਨਾਂ ਨੂੰ ਢਹਿ ਢੇਰੀ ਉਹ ਕਰ ਗਏ, ਕਿ ਉਹ ਦੁਬਾਰਾ ਲੋਕ ਮਨਾਂ ਦੇ ਵਿੱਚ, ਸਿੱਖ ਸੰਗਤ ਦੇ ਵਿੱਚ ਉਸਾਰੀਆਂ ਜਾ ਸਕਣਗੀਆਂ ਜਿੰਨਾ ਨੁਕਸਾਨ ਉੱਥੇ ਹੋ ਗਿਆ। ਇਹ ਸਭ ਤੋਂ ਵੱਡੀ ਚੁਣੌਤੀ ਦੇ ਤਹਿਤ ਹਰਪ੍ਰੀਤ ਸਿੰਘ ਹੋਰੀਆਂ ਦੀ ਜਿਹੜੀ ਹੈ ਜੀ ਅੱਜ ਇੱਥੇ ਜਿਹੜੀ ਇਹ ਦਸਤਾਰਬੰਦੀ ਹੋਊਗੀ। ਇਹ ਕਿਹਾ ਜਾ ਰਿਹਾ ਕਿ ਹਰਪ੍ਰੀਤ ਸਿੰਘ ਹੋਰੀ ਸੇਵਾ ਸੰਭਾਲ ਤੋਂ ਬਾਅਦ ਸਿੱਖ ਵਿਦਵਾਨਾਂ ਦੀ ਇੱਕ ਮੀਟਿੰਗ ਜਿਹੜਾ ਜੀ ਉਹ ਸੱਦਣ ਜਾ ਰਿਹਾ, ਜਿਨ੍ਹਾਂ ਤੋਂ ਮੌਜੂਦਾ ਚੁਣੌਤੀਆਂ ਦੇ ਵਾਸਤੇ ਜਿਹੜਾ ਜੀ ਉਹ ਹੱਲ ਲੱਭਿਆ ਜਾਵੇ। ਪਰ ਸਭ ਤੋਂ ਵੱਡਾ ਜਿਹੜਾ ਜੀ ਸਵਾਲ ਇਹੀ ਕਾਇਮ ਰਹੂਗਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਥਾਪਿਆ, ਜਿਨ੍ਹਾਂ ਦਾ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੈ, ਕਿ ਉਹਨਾਂ ਦੇ ਵੱਲੋਂ ਲਾਏ ਹੋਏ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਲੋਕ ਪ੍ਰਵਾਨ ਕਰ ਲੈਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਉਹ ਪ੍ਰਵਾਨਗੀ ਵਾਲੀ ਹੋਊਗੀ, ਤੇ ਉਸ ਤੋਂ ਬਾਅਦ ਜਿਹੜੀਆਂ ਉਹ ਚੁਣੌਤੀਆਂ ਸ਼ੁਰੂ ਹੋ ਜੀ। ਜਥੇਦਾਰ ਪੁਰਾਣੇ ਦੀ ਗੱਲ ਕੀਤੀ, ਆਪਣੀਆਂ ਬਿਲਡਿੰਗਾਂ ਬਣਾ ਲਈਆਂ, ਪਰ ਸਿੱਖੀ ਸਿਧਾਂਤ ਉਹਨਾਂ ਨੇ ਬਹੁਤ ਢਾਹ ਲਾਈ ਹੈ ਉਹਨੂੰ। ਤੇ ਅੱਗੇ ਅਕਾਲੀ ਦਲ ਦੀ ਗੱਲ ਕਰਦੇ ਹਾਂ। ਆਪਾਂ ਸੁਣਦੇ ਵੀ ਆਏ ਆ ਪਿੱਛੇ ਜਾਏ 1984 ਦਾ ਮੁੱਦਾ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ ਵੱਡੇ ਬਾਦਲ, ਤੇ ਹੁਣ ਜੰਤਰ ਮੰਤਰ ਤੇ ਜਾਣਗੇ। ਬਿਲਕੁਲ ਜੀ, ਇਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜੀ, ਉਹਦੇ ਵਿੱਚ ਇਹ ਫੈਸਲਾ ਜਿਹੜਾ ਜੀ ਲਿਆ ਗਿਆ ਕਿ 1 ਤਰੀਕ ਨੂੰ ਜਿਹੜਾ ਅਖੰਡ ਪਾਠ ਰੱਖੇ ਜਾਣਗੇ ਵੱਖ-ਵੱਖ ਤਖਤਾਂ ਦੇ ਉੱਤੇ, ਔਰ ਤਖਤ ਦਮਦਮਾ ਸਾਹਿਬ ਦੇ ਉੱਤੇ ਵੀ ਜਿਹੜਾ ਜੀ ਇਹ ਪਾਠ ਰੱਖੇ ਜਾਣਗੇ। ਇੱਥੇ ਅਕਾਲੀ ਵਰਕਰ ਜਿਹੜੇ ਆ ਜੀ ਉਹ ਇੱਥੇ ਅਰਦਾਸ ਕਰਨਗੇ। 3 ਤਰੀਕ ਨੂੰ ਇਹਦੇ ਜਿਹੜੇ ਦੀ ਉਹ ਭੋਗ ਪਾਏ ਜਾਣਗੇ। 2 ਨਵੰਬਰ ਦੀ ਸ਼ਾਮ ਨੂੰ ਜਿਹੜਾ ਜੀ ਉਹ ਪੰਜਾਬ ਦੇ ਅਕਾਲੀ ਦਲ ਬਾਦਲ ਦੇ ਵਰਕਰ ਜਿਹੜੇ ਆ ਜੀ ਉਹ ਦਿੱਲੀ ਦੇ ਵਾਸਤੇ ਰਵਾਨਾ ਹੋਣਗੇ। ਦਿੱਲੀ ਦੇ ਜੰਤਰ ਮੰਤਰ ਦੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ, ਇਨਸਾਫ ਨਾ ਮਿਲਣ ਨੂੰ ਲੈ ਕੇ ਜਿਹੜਾ ਜੀ ਉਹ ਰੋਸ ਧਰਨਾ ਜਿਹੜਾ ਅਕਾਲੀ ਦਲ ਬਾਦਲ ਦੇ ਵੱਲੋਂ ਦਿੱਤਾ ਜਾ ਰਿਹਾ, ਜਿਹੜਾ ਕਿ ਪਿਛਲੇ 10 ਸਾਲ ਉਹ ਕੰਪਲੀਟ ਭੁੱਲੇ ਰਹੇ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਹਦਾਇਤਾਂ ਨੇ ਕਿ ਹਰ ਹਲਕਾ ਇੰਚਾਰਜ ਤੇ ਵਿਧਾਇਕ ਆਪੋ ਆਪਣੇ ਹਲਕੇ ਦੇ ਵਿੱਚੋਂ ਘੱਟੋ ਘੱਟ ਇੱਕ ਬੱਸ ਲੈ ਕੇ ਦਿੱਲੀ ਪਹੁੰਚੇ। ਪੰਜਾਬ ਦੇ ਜਿਹੜੇ 7 ਜ਼ਿਲ੍ਹੇ ਨੇ, ਉਹਨਾਂ ਦੇ ਵਰਕਰ ਜਿਹੜੇ ਆ ਜੀ ਉਹ 2 ਤਰੀਕ ਨੂੰ ਚੱਲ ਜਾਣਗੇ। ਜਿਹੜੇ ਦਿੱਲੀ ਵੱਲ ਨੂੰ ਜਿਹੜੇ ਪੈਂਦੇ ਆ ਜੀ ਉਹ 3 ਤਰੀਕ ਨੂੰ ਸਵੇਰੇ ਜਿਹੜਾ ਜੀ ਚੱਲ ਕੇ ਦਿੱਲੀ ਪਹੁੰਚਣਗੇ। ਇਹ ਕਿਹਾ ਗਿਆ ਜੀ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ, ਵਿਧਾਇਕ, ਸਾਬਕਾ ਵਿਧਾਇਕਾਂ ਨੂੰ ਜੰਤਰ ਮੰਤਰ ਪਹੁੰਚਣ ਦੀ ਹਦਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ। ਇਹ ਕਿਹਾ ਗਿਆ ਜੀ ਕਿ ਹਰ ਹਲਕੇ ਦੇ ਵਿੱਚੋਂ 100 ਵਰਕਰ ਦਿੱਲੀ ਦੇ ਧਰਨੇ ਦੇ ਵਾਸਤੇ ਜਿਹੜਾ ਜੀ ਉਹ ਰਵਾਨਾ ਹੋਣ। ਜਿਹੜੇ ਬਾਗੀ ਸੁਰਾਂ ਵਾਲੇ ਨੇ ਜੀ ਅਕਾਲੀ ਆਗੂ, ਉਹਨਾਂ ਦੇ ਤਾਂ ਪਹੁੰਚਣ ਦੇ ਆਸਾਰ ਜਿਹੜੇ ਜੀ ਉਹ ਨਹੀਂ ਹੈਗੇ ਕਿ ਉੱਥੇ ਜੰਤਰ ਮੰਤਰ ਦੇ ਵਿੱਚ ਪਹੁੰਚਣਗੇ। ਸਭ ਤੋਂ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਹੈ ਖੜਾ ਕਿ ਅਕਾਲੀ ਦਲ ਨੇ ਇਹ ਕਾਲ ਤਾਂ ਦੇਤੀ ਕਿ ਜੰਤਰ ਮੰਤਰ ਜਿਹੜਾ ਜੀ 1984 ਦੇ ਕਤਲੇਆਮ ਦੇ ਵਾਸਤੇ ਰੋਸ ਮਾਰਚ ਵਜੋਂ ਪਹੁੰਚੋ। ਸਵਾਲ ਇਹ ਆ ਕਿ ਜੰਤਰ ਮੰਤਰ ਦਾ ਧਰਨਾ ਇਹ ਕਿਹਦੇ ਖਿਲਾਫ ਜਿਹੜਾ ਜੀ ਉਹ ਲਾਉਣ ਜਾ ਰਹੇ ਆ, ਕਿਉਂਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲੀ ਹੈ ਅਕਾਲੀ ਦਲ ਦੀ। ਅਕਾਲੀ ਦਲ ਦੇ ਵੱਲੋਂ ਕੇਂਦਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੁਰੀ ਵਜ਼ੀਰ ਨੇ, ਕਿਉਂਕਿ ਕਾਂਗਰਸ ਦੀ ਸਰਕਾਰ ਤਾਂ ਹੈ ਨਹੀਂ ਗੀ। ਉੱਥੇ ਜਿਹੜਾ ਜੰਤਰ ਮੰਤਰ ਦੇ ਉੱਤੇ ਧਰਨਾ ਲੱਗਦਾ, ਉਹ ਸਾਰੇ ਧਰਨੇ ਸਰਕਾਰ ਦੇ ਖਿਲਾਫ ਲੱਗਦੇ ਆ। ਹੁਣ ਕੀ ਇਹ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹਦੇ ਖਿਲਾਫ ਧਰਨਾ ਲਾਇਆ ਜਾ ਰਿਹਾ? 4.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਸਰਕਾਰ ਬਣੀ ਨੂੰ। ਇਹਦੇ ਦੌਰਾਨ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਦਿਵਾਉਣ ਦੇ ਵਾਸਤੇ ਉਹਦੇ ਤੱਕ ਕੀ ਪਹੁੰਚ ਕੀਤੀ ਗਈ ਹੈ? ਇਹ ਸਵਾਲ ਵੱਡੇ ਜਿਹੜੇ ਆ ਜੀ ਉਹ ਖੜੇ ਆ।
ਤੁਹਾਨੂੰ ਯਾਦ ਹੋਣਾ ਕਿ ਜਦੋਂ ਪੰਜਾਬ ਦੇ ਵਿੱਚ ਚਿੱਟੇ ਦੇ ਮਸਲੇ ਦੇ ਉੱਤੇ ਘਿਰ ਗਿਆ ਸੀ ਅਕਾਲੀ ਦਲ ਜਦੋਂ ਸਰਕਾਰ ਦੇ ਵਿੱਚ ਸੀਗੀ, ਤੇ ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਧਰਨਾ ਲਾਉਣ ਤੁਰ ਪਏ ਸੀਗੇ BSF ਦੇ ਖਿਲਾਫ ਸਰਹੱਦ ਦੇ ਉੱਤੇ। ਜਦੋਂ ਜਿਹੜਾ BJP ਨੇ ਜਿਹੜੀ ਦੀ ਘੁਰਕੀ ਮਾਰੀ ਉੱਤੋਂ, ਤੇ ਫਿਰ ਉਹ ਕਹਿੰਦੇ ਨਹੀਂ ਅਸੀਂ BSF ਦੇ ਖਿਲਾਫ ਨਹੀਂ, ਅਸੀਂ ਤਾਂ ਜਿਹੜੇ ਸਮਗਲਰ ਨੇ ਉਹਨਾਂ ਦੇ ਖਿਲਾਫ ਇਹ ਧਰਨਾ ਲਾਉਣ ਜਾ ਰਹੇ ਹਾਂ। ਹੁਣ ਸਮਗਲਰਾਂ ਦੇ ਖਿਲਾਫ ਸਰਕਾਰਾਂ ਧਰਨਾ ਕਦੋਂ ਤੋਂ ਲਾਉਣ ਲੱਗ ਗਈਆਂ ਜੀ? ਇਹ ਉਦੋਂ ਵੀ ਸਵਾਲ ਜਿਹੜਾ ਉੱਠਿਆ ਸੀਗਾ। ਤੇ ਹੁਣ ਜਿਹੜੀ ਧਿਰ ਕੇਂਦਰ ਦੀ ਸਰਕਾਰ ਦੇ ਵਿੱਚ ਸ਼ਾਮਲ ਹੈ, ਉਹ ਉਹਦੀ ਅਹਿਮ ਇੱਕ ਹਿੱਸਾ ਆ, ਉਹ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਜੀ ਉਹ ਧਰਨਾ ਲਾਉਣ ਤੁਰ ਪਿਆ। ਸੋ ਇਹ ਵੱਡਾ ਸਵਾਲ ਹੈ ਜੀ, ਜਿਹੜਾ ਸ਼ਾਇਦ ਸਿਆਸੀ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਵਿੱਚ ਲਈ ਆ ਉਹਦੇ ਸਾਹਮਣੇ ਵੀ ਜਿਹੜਾ ਜੀ ਉਹ ਆਊਗਾ। ਦੇਖਦੇ ਹਾਂ ਇਸ ਸਵਾਲ ਦਾ ਜਵਾਬ ਜਿਹੜਾ ਜੀ ਉਹ ਕੀ ਦਿੰਦੇ ਆ। ਮਤਲਬ ਕਿ ਇਹ ਚਾਹੇ BSF ਵਾਲਾ ਧਰਨਾ ਸੀ, ਤਾਂ ਇਹ ਆ ਕੁਛ ਵੀ ਕਰਨ ਜਿਹੜਾ ਜੀ ਉਹ ਤੁਰ ਪੈਂਦੇ ਆ। ਉਹਦਾ ਰੀਜ਼ਨ ਇਹ ਆ ਕਿ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ ਹੈ ਜੀ ਇਸ ਵੇਲੇ ਬੁਰੇ ਤਰੀਕੇ ਤੇ। ਕੋਈ ਤਾਂ ਲੱਭੇ ਕਿਸੇ ਜਗ੍ਹਾ ਤੇ ਟਿਕ ਟਿਕਾ ਹੋਵੇ ਜਿੱਥੇ ਗੱਲ ਜਿਹੜੀ ਆ ਬਰਗਾੜੀ ਕਾਂਡ ਤੋਂ ਬਿਨਾਂ ਕੁਛ ਹੋਰ ਸਾਹਮਣੇ ਆ ਸਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਿਨਾਂ ਜਿਹੜੀ ਹੈ ਜੀ ਕੁਛ ਗੱਲ ਸਾਹਮਣੇ ਆ ਸਕੇ। ਚਲੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ 1984 ਦੇ ਸਿੱਖ ਕਤਲੇਆਮ ਦੇ ਬਾਰੇ ਅੱਜ ਤੱਕ ਇਨਸਾਫ ਨਹੀਂ ਮਿਲਿਆ। ਜੋ ਕੁਛ ਪੰਜਾਬ ਦੇ ਵਿੱਚ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ ਤੇ ਹੋਈ, 2 ਮੁੰਡੇ ਜਿਹੜੇ ਸੀ ਜੀ ਉਹ ਮਾਰ ਦਿੱਤੇ ਪੁਲਿਸ ਨੇ। ਉਦੋਂ ਤਾਂ ਇਹ ਸੱਤਾ ਦੇ ਵਿੱਚ ਸੀ, ਉਹਨਾਂ ਦੇ ਵਾਸਤੇ ਇਹਨਾਂ ਨੇ ਇੱਥੇ ਕੀ ਕੀਤਾ ਜੀ? ਸੱਤਾ 'ਚ ਹੁੰਦਿਆਂ ਤਾਂ ਕੁਛ ਵੀ ਕਰ ਸਕਦੇ ਜੀ। ਬਿਲਕੁਲ 1984 ਦੀ ਜੇ ਗੱਲ ਕਰ ਲਈਏ, 34 ਸਾਲ 35 ਸਾਲ ਹੋ ਚੱਲੇ ਆ, ਇਹਨਾਂ ਨੇ ਕੀ ਕੀਤਾ ਉਹਦੇ ਲਈ? ਜਿਹੜਾ ਬੰਦਾ ਗੱਲ ਕਰਦਾ ਇਨਸਾਫ ਲੈਣ ਦੀ, ਉਹ ਇਹਨਾਂ ਨੂੰ ISI ਦਾ ਏਜੰਟ ਦਿਸਦਾ ਆ, ਉਹਨੂੰ ਕਹਿੰਦੇ ਵੀ ਏਜੰਟ ਆ। ਪਤਾ ਨਹੀਂ ਇਹ ਉਹਨਾਂ ਦੇ ਹੁਣ ਏਜੰਟ ਆ ਜਾਂ ਕੀ ਹੈਗਾ ਇਹਨਾਂ ਦਾ। ਤੇ ਅੱਗੇ ਆਪਾਂ ਡੇਂਗੂ ਦੀ ਗੱਲ ਕਰੀਏ ਕਿ ਉਸਦਾ ਕਹਿਰ ਜਾਰੀ, ਪਟਿਆਲੇ ਦੇ ਵਿੱਚ ਕੁਛ ਜ਼ਿਆਦਾ ਹੀ ਮਾਰ ਪੈ ਰਹੀ ਹੈ। ਬਿਲਕੁਲ ਜੀ, ਇਸ ਵੇਲੇ ਵੈਸੇ ਤਾਂ ਪੰਜਾਬ ਦੇ ਵਿੱਚ ਹੀ ਕਹਿ ਲਓ ਕਿ ਡੇਂਗੂ ਦੇ ਬਹੁਤ ਸਾਰੇ ਜਿਹੜੇ ਆ ਜੀ ਉਹ ਕੇਸ ਸਾਹਮਣੇ ਆ ਰਹੇ ਆ। ਪਟਿਆਲਾ ਕੁਝ ਜ਼ਿਆਦਾ ਇਹਦੇ ਤੋਂ ਜਿਹੜਾ ਜੀ ਉਹ ਪੀੜਤ ਹੈ। ਪਟਿਆਲਾ ਡਿਸਟ੍ਰਿਕਟ ਦੇ ਵਿੱਚ 1784 ਮਰੀਜ਼ ਜਿਹੜੇ ਆ ਜੀ ਉਹ ਡੇਂਗੂ ਦੇ ਦੱਸੇ ਗਏ ਆ। ਸਮੁੱਚੇ ਪੰਜਾਬ ਦੇ ਵਿੱਚ ਇਹ ਗਿਣਤੀ ਜਿਹੜੀ ਆ ਜੀ ਇਹ 4500 ਦੇ ਕਰੀਬ ਦੱਸੀ ਗਈ ਆ। ਇਹਦੇ ਵਿੱਚੋਂ ਜਿਹੜੇ ਵਿਚਾਰੇ ਕੋਡ ਕਰਾਉਂਦੇ ਆ ਉਹ ਮਰੀਜ਼ ਸ਼ਾਮਲ ਨੇਗੇ, ਜਾਂ ਜਿਹੜੇ ਕੁਝ ਝੋਲਾ ਛਾਪ ਡਾਕਟਰਾਂ ਕੋਲੇ ਚਲੇ ਜਾਂਦੇ ਆ ਉਹ ਨਹੀਂ ਸ਼ਾਮਲ ਹੈਗੇ। ਸਰਕਾਰੀ ਅੰਕੜੇ ਹੀ ਆ। ਜੇ ਗੈਰ ਸਰਕਾਰੀ ਅੰਕੜੇ ਇਹਦੇ ਨਾਲ ਨੱਥੀ ਕੀਤੇ ਜਾਣ ਤਾਂ ਇਹ ਬਹੁਤ ਵੱਡੀ ਗਿਣਤੀ ਜਿਹੜੀ ਜੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਇਸ ਵਾਰੀ ਹੱਥ ਪੈਰ ਬਹੁਤ ਮਾਰੇ ਜੀ ਇਹਨੂੰ ਡੇਂਗੂ ਨੂੰ ਕੰਟਰੋਲ ਕਰਨ ਦੇ ਵਾਸਤੇ। ਜਿੰਨੇ ਹੱਥ ਪੈਰ ਮਾਰੇ ਉਹਨਾਂ ਜ਼ਿਆਦਾ ਜਿਹੜਾ ਜੀ ਇਹ ਫੈਲਿਆ। ਜਿਹੜਾ ਖੜਾ ਪਾਣੀ ਹੈ, ਉਹ ਚਾਹੇ ਕੂਲਰਾਂ ਦੇ ਵਿੱਚ ਜਾਂ ਜਿਹੜੀਆਂ ਸਰਕਾਰੀ ਟੂਟੀਆਂ ਚੱਲਦੀਆਂ ਰਹਿੰਦੀਆਂ ਉਹਨਾਂ ਨੂੰ ਬੰਦ ਨਹੀਂ ਕੋਈ ਕਰਦਾ। ਜਿਹੜਾ ਪਾਣੀ ਖੜਾ ਹੁੰਦਾ ਗੰਦਾ ਪਾਣੀ ਜਿਹੜਾ ਜੀ, ਉਹਦੇ ਉੱਤੇ ਇਹ ਪੈਦਾ ਹੁੰਦਾ ਜਿਹੜਾ ਲਾਰਵਾ ਮੱਛਰ ਹੈ। ਇਹਨੂੰ ਮਾਰਨ ਦੇ ਵਾਸਤੇ ਕੇਸ ਵੀ ਬੜੇ ਦਰਜ ਕੀਤੇ ਗਏ ਇਸ ਵਾਰੀ। ਪਰ ਜਿਹੜਾ ਡੇਂਗੂ ਦਾ ਡੰਗ ਸੀਗਾ ਜੀ ਉਹ ਤੋਂ ਬਚਿਆ ਨਹੀਂ ਜਾ ਸਕਿਆ। ਹਾਲਾਤ ਇਹ ਆ ਕਿ ਇੱਥੇ ਪਟਿਆਲੇ ਦੇ ਵਿੱਚ ਕਈ ਡਾਕਟਰ ਨੇ ਜਿਹੜੇ ਜੀ ਨਾਮਵਰ ਡਾਕਟਰ, ਉਹ ਵੀ ਡੇਂਗੂ ਦੀ ਲਪੇਟ ਦੇ ਵਿੱਚ ਜਿਹੜੇ ਆ ਉਹ ਆਏ ਹੋਏ ਆ। ਈਵਨ ਰਜਿੰਦਰਾ ਹਸਪੀਟਲ ਦੇ ਵਿੱਚ ਇੱਕ ਮਹਿਲਾ ਜਿਹੜੀ ਮੁਲਾਜ਼ਮ ਸੀਗੀ ਜੀ, ਉਹਦੀ ਤਾਂ ਡੈਥ ਵੀ ਹੋ ਗਈ ਡੇਂਗੂ ਦੀ ਵਜ੍ਹਾ ਕਰਕੇ। ਜਿਹੜੇ ਗਰੀਬ ਲੋਕ ਆ ਜੀ ਉਹਨਾਂ ਦੀ ਬੜੀ ਵੱਡੀ ਲੁੱਟ ਇਸ ਵੇਲੇ ਹੋ ਰਹੀ ਆ ਜੀ। ਉਹ ਵਿਚਾਰੇ ਮਹਿੰਗੀਆਂ ਫੀਸਾਂ ਕਰਕੇ ਪ੍ਰਾਈਵੇਟ ਡਾਕਟਰਾਂ ਕੋਲ ਨਹੀਂ ਜਾਂਦੇ। ਸਰਕਾਰੀ ਜਿਹੜੇ ਹਸਪੀਟਲ ਆ ਜੀ ਉਹਨਾਂ ਦੇ ਵਿੱਚ ਰਸ਼ ਇੰਨਾ ਪਿਆ ਹੋਇਆ ਕਿ ਸਾਰੇ ਬੈੱਡ ਭਰੇ ਪਏ ਆ। ਥਾਂ ਦੇ ਉੱਤੇ ਜਿਹੜੇ ਵਾਰਡ ਹੈ ਉਹ ਉਹਨਾਂ ਦੇ ਵਿੱਚ ਕੋਈ ਵਾਰੀ ਦਾ ਪਤਾ ਨਹੀਂ ਕਦੋਂ ਜਿਹੜੀ ਹੈ ਜੀ ਉਹ ਆਉਣੀ ਹੈ। ਇਸ ਕਰਕੇ ਉਹ ਕੀ ਕਰਦੇ ਆ ਜੀ, ਕਿਸੇ ਝੋਲਾ ਛਾਪ ਡਾਕਟਰ ਦੇ ਕੋਲੇ ਚਲੇ ਜਾਂਦੇ ਆ। ਉਹ ਗਾਂ ਟੈਸਟ ਲੈਬੋਰਟਰੀਆਂ ਵਾਲਿਆਂ ਨਾਲ ਰਲਿਆ ਹੋਇਆ ਜੀ। ਇਹ ਚੰਮ ਵਿਚਾਰੇ ਗਰੀਬਾਂ ਦੀ ਜਿਹੜੀ ਜੀ ਉਹ ਲਾ ਰਹੇ ਆ। ਜਦੋਂ ਟੈਸਟ ਵਾਲੇ ਕੋਲੇ ਜਾਂਦੇ ਆ ਉਹਦਾ ਬਲੱਡ ਸੈਂਪਲ ਲੈ ਲਿਆ ਔਰ ਉਸ ਤੋਂ ਬਾਅਦ ਨਾ ਕੋਈ ਟੈਸਟ ਕੀਤਾ ਨਾ ਕੋਈ ਰਿਹਾ, ਬਸ ਉਹਨੂੰ ਇਹ ਕਹਿੰਦੇ ਜੀ ਤੇਰੇ ਸੈੱਲ ਘੱਟ ਗਏ। ਔਰ ਸੈੱਲ ਘਟਣ ਦੀ ਜਿਹੜੀ ਗੱਲ ਆ, ਤੁਸੀਂ ਕਿਸੇ ਬੰਦੇ ਨਾਲ ਗੱਲ ਕਰਦੇ ਹੋ ਦੂਸਰੇ ਤੀਸਰੇ ਦੇ, ਉਹ ਇਹ ਕਹਿੰਦਾ ਜੀ ਕਿ ਸੈੱਲ ਘੱਟ ਗਏ, ਫਲਾਣੇ ਮੈਂਬਰ ਦੇ ਮੇਰੇ ਸੈੱਲ ਘੱਟ ਗਏ ਜਾਂ ਮੇਰੇ ਸੈੱਲ ਘੱਟ ਗਏ। ਉਹ ਸੈੱਲ ਘਟਣ ਦੀ ਆੜ ਦੇ ਵਿੱਚ ਜਿਹੜਾ ਜੀ ਉਹ ਕੋਈ ਗਲੂਕੋਸ ਲਾਈ ਜਾਂਦਾ, ਕੋਈ ਦਵਾਈ ਜਿਹੜੀ ਹੈ ਜੀ ਉਹ ਦੇਈ ਜਾਂਦਾ। ਉਹ ਵਿਚਾਰੇ ਜਿਹੜੇ ਗਰੀਬ ਲੋਕ ਨੇ, ਮਜ਼ਦੂਰੀ ਕਰਕੇ ਖਾਣ ਵਾਲੇ, ਉਹ ਬੁਰੇ ਤਰੀਕੇ ਦੇ ਨਾਲ ਇਹਦੀ ਕੁੜਕੀ ਦੇ ਵਿੱਚ ਜਿਹੜਾ ਜੀ ਉਹ ਆਏ ਹੋਏ ਆ। ਅਕਸਰ ਜਦੋਂ ਥੋੜੀ ਠੰਡ ਹੋ ਜਾਂਦੀ ਹੈ ਤੇ ਇਹ ਡੇਂਗੂ ਦਾ ਪ੍ਰਕੋਪ ਹੋ ਜਾਂਦਾ। ਮੌਸਮ ਤਾਂ ਕਾਫੀ ਹੱਦ ਤੱਕ ਬਦਲਦਾ ਜਿਹੜਾ ਦੀ ਜਾ ਰਿਹਾ, ਪਰ ਡੇਂਗੂ ਦੇ ਕੇਸਾਂ ਦੇ ਵਿੱਚ ਕੋਈ ਕਮੀ ਜਿਹੜੀ ਹੈ ਜੀ ਪਟਿਆਲੇ ਦੇ ਵਿੱਚ ਤੇ ਪੰਜਾਬ ਦੇ ਬਾਕੀ ਡਿਸਟ੍ਰਿਕਟ 'ਚ ਸਭ ਤੋਂ ਜ਼ਿਆਦਾ ਪਟਿਆਲਾ ਤੇ ਸੰਗਰੂਰ ਜਿਹੜਾ ਜੀ ਉਹ ਪੀੜਤ ਹੈ। ਕੋਈ ਕਮੀ ਇਹਨਾਂ ਕੇਸਾਂ ਦੇ ਵਿੱਚ ਨਹੀਂ ਆ ਰਹੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।